ਲਾਹੌਰ ਦੇ ਬਸਤਾਮੀ ਰੋਡ ਤੋਂ ਸ਼ੁਰੂ ਹੋਣ ਵਾਲਾ ਸਫ਼ਰ ਪੈਰਿਸ ਤੇ ਜਾ ਕੇ ਮੁੱਕ ਗਿਆ। ਹਾਂਜੀ। ਤੇ ਇਹ ਸਫ਼ਰ ਦੀ ਬਾਰੇ 'ਚ ਤੇ ਕੁਝ ਦੱਸੋ ਸਾਡੇ ਵੇਖਣ ਵਾਲਿਆਂ ਨੂੰ। ਨਹੀਂ, ਪੈਰਿਸ ਨਹੀਂ ਮੁੱਕਿਆ, ਫਿਰ ਪੂਰੀ ਦੁਨੀਆ 'ਚ ਸਫ਼ਰ ਚਲੇ ਗਿਆ ਕਿਉਂਕਿ ਪੂਰੀ ਦੁਨੀਆ ਨਾਲ ਕੰਮ ਸ਼ੁਰੂ ਹੋ ਗਿਆ ਸੀ। ਲਾਹੌਰ ਬਸਤਾਮੀ ਰੋਡ ਦਾ ਸਭ ਨੂੰ ਪਤਾ ਹੈ, ਮੈਂ ਉੱਥੋਂ ਪੈਦਾ ਹੋਇਆ ਵਾਂ। ਅੱਛਾ, ਜੰਪਲ ਉੱਥੇ ਦੀ? ਜੰਪਲ ਉੱਥੇ ਹੀ ਗਈ ਸੀ, ਮੇਰੀ ਮਦਰ ਉੱਥੇ ਹੁੰਦੀ ਸੀ, ਸਾਡਾ ਇੱਕ ਕਾਫ ਦਾ ਘਰ ਸੀ, ਸਾਰੀ ਦੁਨੀਆ ਨੂੰ ਪਤਾ ਹੈ। ਬਸ ਫਿਰ ਪੜ੍ਹਨਾ ਵੀ ਸੀ, ਕੰਮ ਵੀ ਕਰਨਾ ਹੁੰਦਾ ਸੀ। ਲਾਈਫ ਆਪਣੀ 00 ਤੋਂ ਸ਼ੁਰੂ ਕੀਤੀ ਹੋਈ ਸੀ। ਮੇਰੀ ਅੰਮੀ ਕਿਹੜੀ ਸੀ, ਉਹ ਮੇਡ ਹੁੰਦੀ ਸੀ। ਅੱਛਾ। ਹਾਂ, ਸਫਾਈਆਂ ਕਰਦੀ ਹੁੰਦੀ ਸੀ। ਅਤੇ ਉਹ ਇਸ ਤਰ੍ਹਾਂ ਹੀ ਫਿਰ ਉਹ ਸਾਰਾ, ਮੈਂ ਵੀ ਇੱਥੇ ਕਦੋਂ ਪੜ੍ਹਦਾ ਵਈ ਹੁੰਦਾ ਸੀ ਅਤੇ ਉਦੋਂ ਅਨਾਰਕਲੀ ਕੰਮ ਕਰਨਾ, ਉੱਥੇ ਪੈਕਟ ਚੁੱਕਣਾ, ਉੱਥੇ ਕਰਨਾ, ਦਾਤਾ ਸਾਹਿਬ ਲੰਗਰ ਖਾਣ ਲਈ ਜਾਂਦੇ ਹੁੰਦੇ ਸੀ। ਹਾਂ, ਅਤੇ ਫਿਰ ਪੈਰਿਸ ਜਾ ਕੇ ਵੀ ਅੰਡਰਗਰਾਊਂਡ ਮੈਟਰੋ ਦੇ ਵਿੱਚ ਮੈਂ ਕੋਈ 2 ਮਹੀਨੇ ਰਿਹਾ ਅਤੇ ਗਾਰਬੇਜ ਲੱਭਦਾ ਸੀ, ਕੋਈ ਮਿਲ ਜਾਵੇ ਖਾਣ ਵਾਸਤੇ। ਘਰ ਨਹੀਂ ਹੁੰਦਾ ਸੀ, ਜ਼ੁਬਾਨ ਨਹੀਂ ਆਉਂਦੀ ਸੀ, ਕੋਈ ਅੱਗੇ ਪਿੱਛੇ ਨਹੀਂ। 17 ਸਾਲ ਦੀ ਉਮਰ ਦੇ ਵਿੱਚ ਬੰਦਾ ਰੋ ਹੀ ਸਕਦਾ ਹੈ ਨਾ। ਅਤੇ ਲੇਕਿਨ ਉੱਥੇ ਫਿਰ ਜਾ ਕੇ ਨਾ ਫਿਰ ਲਾਈਫ ਇਸ ਤਰ੍ਹਾਂ ਦੀ ਬਣ ਜਾਂਦੀ, ਉਹ ਬੰਦਾ ਨਾ ਇੱਧਰ ਦਾ ਹੁੰਦਾ ਨਾ ਇੱਧਰ ਦਾ ਹੁੰਦਾ। ਅਗਰ ਵਾਪਸ ਆਓਗੇ ਤਾਂ ਉਹ ਮਾਂ ਨੇ ਵੀ ਕੰਨਾਂ ਕੋਲੋਂ ਪੈਸੇ ਲੈ ਕੇ ਗਏ ਸੀ, ਟਿਕਟ ਲੈ ਕੇ ਵੀ, ਉਹਨਾਂ ਨੇ ਕਹਿਣਾ ਨਿਕੰਮਾ ਹੈਗਾ। ਇੱਥੇ ਵੀ ਨਿਕੰਮਾ ਸੀ, ਉੱਥੇ ਵੀ ਜਾ ਕੇ ਨਿਕੰਮਾ ਹੋ ਗਿਆ। ਇੱਥੇ ਤੁਹਾਨੂੰ ਪਤਾ ਨੌਕਰੀ ਨਹੀਂ ਮਿਲ ਸਕਦੀ ਸੀ। ਇੱਥੇ ਤੁਸੀਂ BA ਵੀ ਕੀਤਾ ਸੀ, ਲੇਕਿਨ ਨੌਕਰੀ ਵਾਸਤੇ ਵੀ ਤੁਹਾਨੂੰ ਉੱਪਰੋਂ ਫੋਨ ਕਰਵਾਉਣਾ ਪੈਂਦਾ, ਅਤੇ ਮੈਂ ਉੱਪਰੋਂ ਫੋਨ ਨਹੀਂ ਕਰਵਾ ਸਕਦਾ ਸੀ। ਬਹਰਹਾਲ ਉੱਥੇ ਸਾਰੀ ਲਾਈਫ ਐਸਾ ਆਪਣੀ ਸ਼ੁਰੂ ਕੀਤੀ ਮੈਂ। ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਤੁਸੀਂ ਜੰਮੇ ਪਲੇ ਤੇ ਇੱਥੇ ਬੜੀ ਗੁਰਬਤ 'ਚ ਜ਼ਿੰਦਗੀ ਗੁਜ਼ਾਰੀ ਤੁਸੀਂ ਇੱਥੇ, ਔਰ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲ ਪੜ੍ਹਾਈ ਵਾਸਤੇ ਵੀ ਪੈਸੇ ਨਹੀਂ ਹੁੰਦੇ ਸੀ। ਤੇ ਫਿਰ ਉਹ ਜਿਹੜਾ BA ਤੱਕ ਵੀ ਪੜ੍ਹੇ, ਕਿਸ ਤਰ੍ਹਾਂ, ਮਤਲਬ ਇਸ ਤਰ੍ਹਾਂ? ਮੈਂ ਕੰਮ ਕਰਦਾ ਸੀ ਨਾ, ਕੰਮ ਕਰਦਾ ਸੀ। ਛੋਟੀ ਉਮਰ 'ਚ ਸ਼ੁਰੂ ਕਰਤਾ ਸੀ? 10 ਸਾਲ ਤੋਂ ਸ਼ੁਰੂ ਕਰ ਦਿੱਤਾ ਸੀ। ਓਹੋ, ਅੱਛਾ। ਹਾਂ, ਕਿਉਂਕਿ ਅਸੀਂ ਫੈਮਿਲੀ ਬੜੀ ਗਰੀਬ ਹੁੰਦੀ ਸੀ। ਅੱਛਾ, ਤੇ 10 ਸਾਲ ਦੀ ਉਮਰ 'ਚ ਕਿੱਥੇ ਪਹਿਲੀ ਨੌਕਰੀ ਕੀਤੀ? ਸਾਡੇ ਮਹੱਲੇ ਦੇ ਵਿੱਚ ਹੀ ਇੱਕ ਦੁਕਾਨਾਂ ਹੈਗੀਆਂ ਸੀ, ਉੱਥੇ ਮੈਂ ਜਾਂਦਾ ਹੁੰਦਾ ਸੀ, ਭਾਜੀ ਕੰਮ ਕਰਵਾਉਣਾ, ਅਤੇ ਉਹ ਮਾਸੂਮ ਦੀ ਸ਼ਕਲ ਦੇਖ ਕੇ ਉਹ ਕਹਿੰਦੇ ਸੀ ਪੈਕਟ ਚੁੱਕ ਕੇ ਇੱਥੇ ਰੱਖ ਦਈ, ਇੱਥੇ ਚੁੱਕ ਕੇ ਇੱਥੇ ਰੱਖ ਦਈ, ਉਹ ਨਿਆਣੇ ਦੇ ਨੇ ਘਰ ਲੈ ਕੇ ਆਉਣਾ। ਅੱਛਾ। ਅਤੇ ਉਹ ਲਾਈਫ, ਮੇਰਾ ਖਿਆਲ ਹੈ ਲਾਈਫ ਨਾ ਹਰ ਇਨਸਾਨ ਨੂੰ ਅਗਰ ਸੈਲਫ ਮੇਡ ਬਣਨਾ ਨਾ ਤਾਂ ਲਾਈਫ ਤੁਹਾਨੂੰ ਇੰਝ ਹੀ ਸ਼ੁਰੂ ਕਰਨੀ ਚਾਹੀਦੀ ਹੈ। ਤੁਹਾਨੂੰ ਇੱਕ ਆਨੇ, ਇੱਕ ਰੁਪਏ ਦੀ ਕਦਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਛੱਤਾਂ ਤੋਂ ਨਹੀਂ ਗਿਰਦੇ। ਪੈਸੇ ਕਮਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਦੋਂ ਇਹ ਪੈਸੇ ਤੁਸੀਂ ਕਮਾਉਣੇ ਸ਼ੁਰੂ ਕੀਤੇ ਤੇ ਪਹਿਲੀ ਦਫਾ ਲਿਆ ਕੇ ਅੰਮੀ ਨੂੰ ਦਿੱਤੇ, ਹਾਂਜੀ, ਤੇ ਉਹ ਕੀ ਜਜ਼ਬਾਤ ਸਨ ਉਸ ਵੇਲੇ? ਬਹੁਤ ਜ਼ਿਆਦਾ ਸੀ। ਉਸ ਤੋਂ ਪੈਸੇ ਭੇਜੇ ਸੀ ਘਰੋਂ, ਕਿਉਂਕਿ ਅਸੀਂ ਕੰਨੇ ਓਵਰਸੀਜ਼ ਪਾਕਿਸਤਾਨ ਨਹੀਂ ਹੈ ਨਾ, ਸਾਡਾ ਹੁੰਦਾ ਯਾਰ ਆਪਣੀ ਮਾਂ ਨੂੰ ਪੈਸੇ ਭੇਜੀਏ, ਆਪਣੀ ਫੈਮਿਲੀ ਨੂੰ ਪੈਸੇ ਭੇਜੀਏ, ਸਾਰਾ ਕੁਝ ਕਰੀਏ। ਅਤੇ ਉਹ ਫਿਰ ਉਹ ਆਸਤਾ ਆਸਤਾ ਅਸੀਂ ਫੈਮਿਲੀ ਨੂੰ, ਮਾਂ ਨੂੰ ਪੈਸੇ ਭੇਜਣਾ, ਫਿਰ ਆਸਤਾ ਆਸਤਾ ਇੱਕ ਘਰ ਲੈ ਲਿਆ, ਫਿਰ 2 ਘਰ ਲੈ ਲਏ, ਫਿਰ ਇੱਥੇ ਇਨਵੈਸਟਮੈਂਟ ਸ਼ੁਰੂ ਕਰ ਦਿੱਤੀਆਂ ਪਾਕਿਸਤਾਨ ਦੇ ਵਿੱਚ, ਕਿਉਂਕਿ ਸਾਡਾ ਮੁਲਕ ਐਂਡ ਅਸੀਂ ਵਾਪਸ ਪਾਕਿਸਤਾਨ ਹੀ ਆਉਣਾ, ਠੀਕ ਹੈ ਨਾ। ਹਰ ਓਵਰਸੀਜ਼ ਪਾਕਿਸਤਾਨੀ ਇਹੀ ਸੋਚਦਾ, ਜੋ ਮੈਂ ਸੋਚਦਾ ਉਹ ਇਹੀ ਸੋਚਦੇ। ਅਤੇ ਉੱਥੇ ਫਰਾਂਸ ਜਾ ਕੇ ਤੇ ਫਿਰ ਤੁਹਾਨੂੰ ਨਾ ਉੱਥੇ ਦੀ ਜ਼ੁਬਾਨ ਆਉਂਦੀ ਸੀ, ਨਾ ਤੁਹਾਡੇ ਕੋਲ ਕੋਈ ਪੈਸੇ ਸਨ। ਉਹ ਜਿਹੜੇ ਪੈਸੇ ਤੁਹਾਡੇ ਕੋਲ ਥੋੜ੍ਹੇ ਬਹੁਤੇ ਹੈ ਸਨ, ਪਤਾ ਲੱਗਾ ਕਿ ਉਹ ਵੀ ਕਰਾਚੀ ਏਅਰਪੋਰਟ ਤੇ ਤੁਹਾਡੇ ਕੋਲੋਂ $200 ਖੋਹ ਲਿਆ, ਚੋਰੀ ਕਰ ਲਿਆ, ਤੇ ਤੁਸੀਂ ਖਾਲੀ ਹੱਥ ਉੱਥੇ ਚਲੇ ਗਏ। ਉੱਥੇ ਚਲੇ ਗਏ। ਮੇਰਾ ਇੱਕ ਦੋਸਤ ਹੈਗਾ ਸੀ ਪੈਰਿਸ, ਉਹਦੇ ਕੋਲ ਮੈਂ ਗਿਆ ਸੀ, ਉਹ MBA ਕਰਨ ਗਿਆ ਹੋਇਆ ਸੀ, ਅਤੇ ਮੇਰਾ ਇਰਾਦਾ ਸੀ MBA ਕਰਨ ਦਾ, ਲੇਕਿਨ ਉੱਥੇ ਯੂਨੀਵਰਸਿਟੀ ਬੜੀਆਂ ਮਹਿੰਗੀਆਂ ਨੇ, ਅਤੇ ਉੱਥੇ ਮੈਂ ਰਹਿ ਵੀ ਨਹੀਂ ਸਕਦਾ ਸੀ। ਇੱਕ ਦਿਨ ਰਾਤ ਸੁੱਤਾ ਸੀ, ਉਹ ਫਿਰ ਉਹ ਸਾਨੂੰ ਹੋਸਟਲ 'ਚੋਂ ਕੱਢ ਦਿੱਤਾ ਸੀ। ਅੱਛਾ। ਫਿਰ ਮੈਟਰੋ 'ਚ ਸੋਈਦਾ ਸੀ। ਫਿਰ 2 ਮਹੀਨੇ ਬਾਅਦ ਇੱਕ ਪਾਕਿਸਤਾਨੀ ਮਿਲਿਆ, ਉਹ ਫਿਰ ਮੈਨੂੰ ਲੈ ਗਿਆ। ਉਹ ਕਿਤੇ ਫੈਸ਼ਨ ਦਾ ਏਰੀਆ ਸੀ, ਦੁਨੀਆ ਦਾ ਸਭ ਤੋਂ ਵੱਡਾ ਏਰੀਆ। ਉਸ ਬੰਦੇ ਨਾਲ ਮੁਲਾਕਾਤ ਕਿੱਥੇ ਹੋਈ? ਜਿਹੜਾ ਉੱਥੇ ਪੈਰਿਸ ਸੀ, ਬਾਈ ਚਾਂਸ ਮੈਟਰੋ 'ਚ ਮੁਲਾਕਾਤ ਹੋਈ। ਅੱਛਾ, ਮੈਟਰੋ 'ਚ ਮੁਲਾਕਾਤ ਹੋਈ। ਅਤੇ ਉੱਥੋਂ ਫਿਰ ਉਹ ਮੈਨੂੰ ਲੈ ਗਿਆ, ਅਤੇ ਮੈਂ ਵੀ ਉੱਥੇ ਜਾ ਕੇ ਸਫਾਈ ਦਾ ਕੰਮ ਸ਼ੁਰੂ ਕੀਤਾ। ਅੱਛਾ। ਅਤੇ ਸਫਾਈ ਦਾ ਕੰਮ ਕਰਨਾ, ਫਿਰ ਰਾਤ ਨੂੰ ਕਿਤੇ ਹੋਰ ਜਾਣਾ ਸਫਾਈ ਦਾ ਕੰਮ ਕਰਨ ਵਾਸਤੇ। ਉਹ ਮੈਂ ਦੇਖਦਾ ਹੁੰਦਾ ਸੀ ਉਹ ਲੜਕੀਆਂ ਡਿਜ਼ਾਈਨ ਕਿਸ ਤਰ੍ਹਾਂ ਬਣਾ ਰਹੀਆਂ ਨੇ, ਕਿਸ ਤਰ੍ਹਾਂ ਚੱਕਰ ਹੋ ਰਹੇ ਨੇ। ਉੱਥੋਂ ਫਿਰ ਮੈਂ ਪੈਕਟ ਚੁੱਕਣ ਦਾ ਮੈਨੂੰ ਮਿਲ ਗਿਆ, ਸਫਾਈ ਤੋਂ ਲੈ ਉੱਪਰ ਤਰੱਕੀ ਹੋ ਗਈ। ਫਿਰ ਤਰੱਕੀ ਹੁੰਦਿਆਂ ਫਿਰ ਉਹ ਮੈਨੂੰ ਸੇਲਮੈਨ ਬਣਾ ਦਿੱਤਾ। ਅਤੇ ਮੈਂ ਜਾਂਦਾ ਹੁੰਦਾ ਸੀ, ਉੱਥੇ ਸਾਰੀਆਂ ਲੜਕੀਆਂ ਮੈਨੂੰ ਬੜਾ ਪਸੰਦ ਕਰਦੀਆਂ ਸੀ। ਮੈਂ ਜਾਣਾ, ਉਹਨਾਂ ਨੇ ਫਟਾਫਟ ਮੈਨੂੰ ਆਰਡਰ ਦੇਣੇ। ਮੇਰਾ ਮਾਲਕ ਕਹਿੰਦਾ ਹੁਣ ਤੋਂ ਅੱਜ ਤੋਂ ਬਾਅਦ ਨਾ ਸਫਾਈ ਕਰਨੀ ਹੈ, ਨਾ ਪੈਕਟ ਚੁੱਕਣੇ, ਜਾਂ ਆਰਡਰ ਲੈ ਕੇ ਆਇਆ ਕਰ। ਅਤੇ ਉਹ ਫਿਰ ਮੈਂ ਕੰਮ ਸ਼ੁਰੂ ਕੀਤਾ। ਫਿਰ 2 ਸਾਲ ਬਾਅਦ ਫਿਰ ਮੈਂ ਆਪਣਾ ਆਫਿਸ ਖੋਲ੍ਹ ਲਿਆ ਸੀ। ਅੱਛਾ। ਹਾਂਜੀ। ਤੇ 2 ਸਾਲ ਦੇ ਅੰਦਰ ਅੰਦਰ ਤੁਸੀਂ ਆਪਣਾ ਦਫ਼ਤਰ ਆਪਣਾ ਅਲੱਗ ਬਣਾ ਲਿਆ? ਲਹਿਦਾ ਬਣਾ ਲਿਆ। ਉਹ ਮੈਨੂੰ ਕੋਲ ਲੋਕੀ, ਉਹ ਸਭ ਤੋਂ ਜ਼ਿਆਦਾ ਨਾ ਲਾਈਫ 'ਚ ਹੁੰਦਾ ਬਿਜ਼ਨਸ ਤੁਸੀਂ ਕਰਨਾ ਨਾ, ਤੁਹਾਡੀ ਜ਼ੁਬਾਨ ਪੱਕੀ ਹੋਣੀ ਚਾਹੀਦੀ ਹੈ। ਜ਼ੁਬਾਨ ਦੇ ਨਾਲ ਇਹ TV ਅਖਬਾਰਾਂ ਦੇ ਵਿੱਚ ਹੋਰ ਚੱਕਰ ਹੈਗਾ, ਕਿਹੜੀ ਜ਼ੁਬਾਨ ਹੈ ਨਾ, ਲੋਕੀ ਤੁਹਾਡੇ ਬਾਰੇ 'ਚ ਅੱਛਾ ਬੋਲਦੇ ਨੇ,
ਉੱਥੋਂ ਫਿਰ ਮੈਂ ਆਧਾਰ ਲੈ ਕੇ ਆਉਣਾ, ਉਹਨਾਂ ਨੇ ਕਹਿਣਾ ਕਦੋਂ ਪੈਸੇ ਦੇਂਗਾ, ਮੈਂ ਕਿਹਾ 15 ਦਿਨ ਬਾਅਦ। ਉਹ ਮੈਂ 10 ਦਿਨ ਬਾਅਦ ਜਾ ਕੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਉਹ ਤਾਂ ਫਿਰ 1 ਰੂਲਾ, 2 ਰੂਲੇ, 3 ਰੂਲੇ, ਫਿਰ ਮਾਸ਼ਾਅੱਲਾ 86 'ਚ ਮੈਂ ਮਹਿਮੂਦ ਭੱਟੀ ਬਣਨਾ ਸ਼ੁਰੂ ਹੋ ਗਿਆ। ਮੇਰਾ ਨਾਮ ਵੀ ਭੱਟੀ ਪੈਰਿਸ ਹੈਗਾ ਸੀ ਮੇਰੀ ਕੰਪਨੀ ਦਾ। ਅੱਛਾ, ਮਾਸ਼ਾਅੱਲਾ। ਤੇ ਉਹ ਲੇਬਰ ਵੀ ਭੱਟੀ ਪੈਰਿਸ ਹੀ ਲਿਖਿਆ ਜਾਂਦਾ ਸੀ। ਅੱਛਾ। ਤੇ ਉੱਥੋਂ ਮੈਂ ਕੋਈ ਮੇਰੇ ਖਿਆਲ 29 ਕੰਟਰੀ ਦੇ ਵਿੱਚ ਮੈਂ ਚਲੇ ਗਿਆ। 87 ਦੇ ਵਿੱਚ ਮੈਂ 80 ਮੁਲਕਾਂ 'ਚ ਚਲੇ ਗਿਆ। ਮੇਰੀ 200 ਮਿਲੀਅਨ ਟਰਨਓਵਰ ਸ਼ੁਰੂ ਹੋ ਗਈ। ਲੇਕਿਨ ਇਹ ਚੀਜ਼ਾਂ ਆਵੇਂ ਨਹੀਂ ਹੁੰਦੀਆਂ। ਸਵੇਰ 5 ਵਜੇ ਉੱਠ ਕੇ 6 ਵਜੇ ਮੈਂ ਆਪਣੇ ਦਫ਼ਤਰ ਜਾਂਦਾ ਸੀ ਹਮੇਸ਼ਾ। ਅੱਛਾ। ਹਾਂ, ਬਿਜ਼ਨਸ ਦੇ ਉੱਥੇ ਕਿਹੜਾ ਕਾਰੋਬਾਰ ਕਰੀਦੇ ਨੇ ਨਾ, ਦਫ਼ਤਰ ਦੇ ਵਿੱਚ ਕੋਈ ਯਾਰ ਦੋਸਤ ਨਹੀਂ ਆਂਦਾ, ਚਾਹ ਲੈ ਆਈ, ਕੇਕ ਲੈ ਆਈ ਤੇ ਇਹ ਕਰ ਲਈ। ਨਾ ਨਾ ਨਾ, ਐਡੀ ਵੱਡੀ ਤੁਸੀਂ ਮਾਰਕੀਟ 'ਚ ਬੈਠੇ, ਮੈਂ ਇਕੱਲਾ ਨਹੀਂ ਦੇ ਗਿਆ ਸੀ, ਉੱਥੇ 5000 ਡਿਜ਼ਾਈਨਰ ਬੈਠੇ ਨੇ। ਅੱਛਾ। ਹਾਂ, ਨਹੀਂ ਮੈਂ ਮਹਿਮੂਦ ਭੱਟੀ ਇਕੱਲਾ ਨਹੀਂ ਹੈਗਾ, ਉੱਥੇ 5000। ਉਹਦੇ ਵਿੱਚ ਤੁਹਾਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਡਿਜ਼ਾਈਨ ਐਸੇ ਬੰਨੇ ਉੱਥੇ ਹੈਗੇ ਨੇ ਕਾਪੀ ਰਾਈਟਸ, ਇੱਕ ਦੂਸਰੇ ਨੂੰ ਕੋਈ ਕਾਪੀ ਨਹੀਂ ਕਰ ਸਕਦਾ। ਅੱਛਾ ਅੱਛਾ। ਤੇ ਉਹ ਕਾਪੀ ਰਾਈਟਸ ਦਾ ਚੱਕਰ ਹੈਗਾ, ਇਸ ਕਿਹੜੇ ਡਿਜ਼ਾਈਨ ਮੈਂ ਬਣਾਉਂਦਾ ਸੀ ਉਹਨੂੰ ਕੋਈ ਕਾਪੀ ਨਹੀਂ ਕਰ ਸਕਦਾ ਸੀ। ਬਿਲਕੁਲ ਸਹੀ। ਤੇ ਉੱਥੋਂ ਸਾਰੀ ਮੈਂ ਲਾਈਫ ਆਪਣੀ ਅੱਗੇ ਸ਼ੁਰੂ ਕੀਤੀ। ਤੇ ਤੁਸੀਂ ਕਾਪੀਰਾਈਟਸ ਦੀ ਗੱਲ ਕੀਤੀ, ਕਾਪੀਰਾਈਟਸ ਉੱਥੇ ਤੇ ਬੜਾ ਤੇ ਸਖਤੀ ਹੋਏਗੀ ਲਾ ਹੈਗਾ। ਤੇ ਪਾਕਿਸਤਾਨ ਦੇ ਵਿੱਚ ਤੇ ਬੜਾ ਇੱਕ ਫਖਰ ਮਹਿਸੂਸ ਕੀਤਾ ਜਾਂਦਾ ਹੈ ਕਿਸੇ ਵੀ ਅੱਛੇ ਬ੍ਰਾਂਡ ਦਾ ਰੈਪਲੀਕਾ ਬਣਾਉਣਾ ਜਿਹੜਾ ਹੈ। ਇੱਥੇ ਤੇ ਰੂਟੀਨ ਦੀ ਗੱਲ ਹੈ। ਰੂਟੀਨ ਉਹ ਕਿਉਂਕਿ ਇੱਥੇ ਤੁਹਾਨੂੰ ਪਤਾ ਨਾ ਪਾਕਿਸਤਾਨ ਸਾਰਾ ਫੈਸ਼ਨ ਮੈਂ ਲੈ ਕੇ ਆਇਆ ਸੀ। ਅੱਛਾ। ਯੂਨੀਵਰਸਿਟੀ ਸਾਰੀ ਮੈਂ ਬਣਵਾ ਦਿੱਤੀ, ਸਾਰਾ ਕੁਝ। ਫਿਰ ਮੈਨੂੰ ਸਟਾਰ ਇਮਤਿਆਜ਼ ਮਿਲਿਆ। ਹਾਂਜੀ ਹਾਂਜੀ। ਹੁਣ ਮੈਨੂੰ ਲਾਲ ਇਮਤਿਆਜ਼ ਵੀ ਮਿਲ ਗਿਆ। ਮਾਸ਼ਾਅੱਲਾ। ਦੁਨੀਆ ਦੇ ਵਿੱਚ ਮੈਨੂੰ 8 ਮਿਲ ਚੁੱਕੇ ਨੇ। ਤੇ ਉਹ ਕਾਪੀ ਰਾਈਟਸ ਇਸ ਕਰਕੇ ਇੰਪੋਰਟੈਂਟ ਹੈ। ਉਹ ਡਿਜ਼ਾਈਨਰ ਹੁੰਦਾ ਹੈ ਕਿਹੜਾ ਖੁਦ ਚੀਜ਼ਾਂ ਕਰੇ। ਇਹ ਘਰ ਸਾਰਾ 100% ਮੈਂ ਖੁਦ ਕੀਤਾ ਹੈ। ਅੱਛਾ, ਮਾਸ਼ਾਅੱਲਾ। ਹੁਣ ਮੇਰੀ ਵਾਈਫ ਆ ਗਈ ਹੈ ਤੇ ਇਹ ਮੈਨੂੰ ਕਹਿੰਦੀ ਨਹੀਂ ਇਹ ਕਲਰ ਅਸੀਂ ਇੰਜ ਕਰਨਾ ਤੇ ਅਸੀਂ ਇੰਜ ਕਰਨਾ, ਅਸੀਂ ਆਪਸ 'ਚ ਮਿਲ ਕੇ, ਕਿਉਂਕਿ ਅਸੀਂ ਇਕੱਠੇ ਰਹਿ ਰਹੇ ਹਾਂ। ਠੀਕ ਹੈ ਨਾ। ਤੇ ਉਹਦੇ ਵਿੱਚ ਹਰ ਦੀ ਇੱਕ ਐਡਵਾਈਸ ਅੱਛਾ ਮੈਚਿੰਗ ਹੋਣੀ ਚਾਹੀਦੀ। ਹੋ ਸਕਦਾ ਹੈ ਇਹ ਚੀਜ਼ ਦਾ ਮੈਨੂੰ ਨਾ ਪਤਾ ਹੋਵੇ। ਹੁਣ ਡਿਜ਼ਾਈਨਰ ਕਹਿੰਦੇ ਨੇ ਕਿਹੜਾ ਬੰਦਾ ਖੁਦ ਸਭ ਚੀਜ਼ਾਂ ਕਰੇ। ਇਹ ਕੱਪੜਾ ਸਾਰਾ ਲੰਡੇ ਬਾਜ਼ਾਰ ਤੋਂ ਆਇਆ ਹੈ। ਅੱਛਾ। ਹਾਂਜੀ। ਇਹ ਫਰਨੀਚਰ ਸਾਰਾ ਪਾਕਿਸਤਾਨ ਦਾ ਬਣਿਆ ਹੈ। ਸਾਰਾ ਕੁਝ ਮੇਰੇ ਲਈ ਜ਼ਿੰਦਗੀ 'ਚ ਉਹ ਇੰਪੋਰਟੈਂਟ ਹੈਗਾ ਕਿਹੜਾ ਇਨਸਾਨ ਆਪਣਾ ਮਾਜ਼ੀ ਨਾ ਭੁੱਲੇ। ਠੀਕ ਹੈ ਨਾ। ਹੁਣ ਮੈਂ ਕਹਿ ਦਵਾਂ ਜੀ ਮੈਂ ਨਵਾਬ ਦਾ ਪੁੱਤਰ ਸੀ ਤੇ ਮੈਂ ਕਿੰਗ ਦਾ ਪੁੱਤਰ ਸੀ ਤੇ ਉਹ ਸਾਰੇ ਮੇਰੇ ਖਿਆਲ ਉਹੀ ਮੰਨ ਜਾਣਗੇ, ਲੇਕਿਨ ਬਿਲਕੁਲ ਉਹ ਨਹੀਂ ਹੈਗਾ। ਹਾਂ ਭੱਟੀ ਸਾਹਿਬ, 80 ਦੀ ਦਿਹਾਈ ਦੇ ਵਿੱਚ 200 ਮਿਲੀਅਨ ਟਰਨਓਵਰ ਕਰਨ ਵਾਲਾ ਮਹਿਮੂਦ ਭੱਟੀ ਤੇ ਅੱਜ ਦਾ ਮਹਿਮੂਦ ਭੱਟੀ, ਕੀ ਫਰਕ ਮਹਿਸੂਸ ਕਰਦੇ ਹੋ? ਮੇਰੇ ਲਈ ਨਾ ਪੈਸਾ ਕੋਈ ਇੰਨੀ ਨਹੀਂ ਹੈਗੀ। ਪੈਸਾ ਤੁਹਾਨੂੰ ਚਾਹੀਦਾ ਵੀ ਹੈਗਾ ਜ਼ਿੰਦਗੀ ਗੁਜ਼ਾਰਨ ਵਾਸਤੇ, ਲੇਕਿਨ ਸਭ ਤੋਂ ਇੰਪੋਰਟੈਂਟ ਹੈਗਾ ਇਹ ਪੈਸਾ ਸਭ ਦੀ ਆਉਣੀ ਜਾਣੀ ਚੀਜ਼ ਹੈਗੀ ਹੈ। ਮੇਰੇ ਬਚਪਨ ਦੇ ਦੋਸਤ ਨੇ, ਕਦੇ ਮੈਂ ਹੁਣ ਵੀ ਮਿਲਦਾ ਵਾਂ। ਮੇਰੀ ਲਾਈਫ 'ਚ ਮੈਨੂੰ ਉਹ ਫੈਮਿਲੀ ਤੇ ਮੇਰੀ ਨਹੀਂ ਮੈਨੂੰ ਮਿਲ ਸਕੀ। ਮੇਰੀ ਇੱਕ ਸਿਸਟਰ ਹੈ, ਹੁਣ ਮੈਂ ਮਿਲਦਾ। ਉਹ ਵਿਚਾਰੀ ਬਿਮਾਰ ਰਹਿੰਦੀ ਹੈ ਮੈਂ ਕਾਫੀ ਪਰੇਸ਼ਾਨ ਰਹਿੰਦਾ ਉਹਦੇ ਵੱਲੋਂ। ਮੈਨੂੰ ਉਹ ਦੋਸਤ ਵੀ ਮਿਲੇ ਕਿਹੜੇ ਨਜੀਬੁੱਲਾ ਮਲਕ ਸਾਹਿਬ, ਉਹਨਾਂ ਨੇ ਮੇਰੀ ਲਾਈਫ 'ਚ ਮੇਰਾ ਬੜਾ ਹੱਥ ਚੁੱਕਿਆ। ਹਾਸ਼ਵਾਨੀ ਸਾਹਿਬ ਉਹਨਾਂ ਨੇ ਮੇਰੀ ਲਾਈਫ 'ਚ ਬੜੀ ਹੈਲਪ ਕੀਤੀ। ਮਤਲਬ ਮੈਨੂੰ ਸਮਝਾਇਆ ਹੁਣ ਤੇਰੇ ਕੋਲ ਪੈਸੇ ਆ ਰਹੇ ਨੇ, ਇਨ ਤੋਂ ਆਰਾਮ ਨਾਲ ਇੰਝ ਚੱਲਣਾ, ਦਿਮਾਗ ਆਪਣਾ ਪਾਗਲ ਨਹੀਂ ਕਰਨਾ, ਆਪਣੀਆਂ ਚੀਜ਼ਾਂ ਇਹ ਨਹੀਂ ਕਰਨਾ, ਫਰੌਨ ਨਹੀਂ ਬਣਨਾ, ਕੁਛ ਨਹੀਂ ਕਰਨਾ, ਆਪਣੀ ਲਾਈਫ ਤੂੰ ਇੰਝ ਗੁਜ਼ਾਰਨੀ ਹੈ। ਠੀਕ ਹੈ ਨਾ। ਗਾਈਡ ਕੀਤਾ ਉਹਨਾਂ ਨੇ। ਗਾਈਡ ਕੀਤਾ। ਤੇ ਉਹ ਮੈਂ ਅਗਰ ਉਹ ਮੇਰੀ ਲਾਈਫ 'ਚ ਨਾ ਹੁੰਦੇ ਤੇ ਹੋ ਸਕਦਾ ਮੈਂ ਅੱਜ ਭੱਟੀ ਨਾ ਬਣ ਸਕਦਾ। ਅੱਛਾ। ਹਾਂਜੀ। ਤੇ ਤੁਹਾਡੇ ਜਿਹੜੇ ਪੁਰਾਣੇ ਦੋਸਤ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਬੜਾ ਅੱਛਾ ਤਾਲੁਕ ਵੀ ਰਿਹਾ ਔਰ ਉਹਨਾਂ ਨੇ ਤੁਹਾਡੀ ਹੈਲਪ ਵੀ ਕੀਤੀ, ਪੁਰਾਣੇ ਬਚਪਨ ਦੇ ਵੀ ਦੋਸਤ ਕਈ ਐਸੇ ਹੋਣਗੇ ਜਿਨ੍ਹਾਂ ਨੇ ਬਾਅਦ 'ਚ ਤੁਹਾਡੀ ਹੈਲਪ ਵੀ ਕੀਤੀ, ਉਹਨਾਂ ਨੂੰ ਅੱਜ ਵੀ ਮਿਲਦੇ ਹੋ? ਮੈਂ ਮੇਰੇ ਬਚਪਨ ਦੇ ਕਿਹੜੇ ਦੋਸਤ ਨੇ ਮੈਂ ਸਭ ਨੂੰ ਮਿਲਦਾ ਹਾਂ।